ਏਦਾਂ ਦੇ ਬੰਦੇ ਨਾ ਬੇਗਮ ਕੋ ਕੁੱਟ ਖਾ ਕੇ ਬਾਹਰ ਆ ਕੇ ਮਹੱਲੇ ਕਰਕੇ ਗ੍ਰਿਫਤ ਮਜ਼ਬੂਤ ਰੱਖਿਓ ਨਹੀਂ ਬੇਗਮ ਦਾ ਲਾ ਦੋਦਾ ਕਰਤਾ ਵਾ ਬੇਗਮ ਕੋ ਕੁੱਟ ਖਾਣੇ ਨਾਲ ਲੋਕਾਂ ਗਈ ਜਾਂਦੇ ਵੀਡੀਓ ਨਾ ਬਣਾਓ ਸਿਰਫ ਵੇਖੋ ਬੁੱਢੀ ਕੋ ਕੁੱਟ ਖਾ ਰਿਹਾ ਨਾਲ ਲਾਈਵ ਆਇਆ ਤੇ ਥਾ ਪਈ ਕਹਿੰਦਾ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਰੋ ਸ਼ੇਅਰ ਕਰੋ ਲਾਈਵ ਤੇ ਕਹਿ ਰਹੇ ਆਹੋ ਡਬਲ ਟੈਪ ਕਰੋ ਦੋ ਚਪੇੜਾ ਮਾਰੋ ਉਸਤਾਦ ਜੀ ਵੀ ਲਾਈਵ ਆਏ ਤੇ ਬੇਗਮ ਮਾਰਨ ਦੇ ਦੇਖੋ ਕਹੀ ਜਾਂਦੇ ਬੱਲੇ ਤੇਰੀਆਂ ਸੱਟਾਂ ਬੱਲੇ ਤੇਰੀਆਂ ਸੱਟਾਂ ਚੱਕ ਕੇ ਰੱਖ ਲਾਈਵ ਆ ਕੇ ਕਹੀ ਜਾਂਦੇ ਵੱਡਾ ਮਾਰ ਵੱਡਾ ਪਿੱਛੋਂ ਭਾਬੀ ਨੇ ਵੇਚਾ ਫੜ ਲਿਆ ਹਾਂ ਕਮਲ ਮੈਨੂੰ ਕਹਿਣ ਡਿਆ ਇੱਧਰ ਕਰ ਦੇ ਤਾਂ ਇੱਧਰ ਕਰ ਦੇ ਉੱਪਰ ਜਿਆਦਾ ਇਹ ਟੋੜੀ ਸੀ ਤੇਰੀ ਏਦਾਂ ਦੇ ਭਲਵਾਨ ਨੇ ਨਾ ਆਪਣੇ ਢਿੱਡ ਦੇ ਵੱਟ 'ਚ ਸੇਮਲ ਕੋਈ ਹੁੰਦੀਆਂ ਨੇ ਏਦਾਂ ਦੇ ਭਲਵਾਨ 2 ਘੰਟੇ ਸੁੱਤੇ ਬੱਚੇ ਦੀ ਬੈਠੇ ਰਹਿਣਗੇ ਉਹ ਮੈਨੂੰ ਤਾਂ ਦੱਸੋ ਥੱਲੇ ਨਿਆਣਾ ਮੈਂ ਉਹ ਬੱਚੇ ਅੱਛਾ ਮੇਰਾ ਨਿੱਕੇ ਦਾ ਚੂਚਾ ਮਾਰਤਾ ਸੀ ਇੱਕ ਬੰਦੇ ਨੇ ਤਾਂ ਮੇਰਾ ਚੂਚਾ ਇੰਨਾ ਕੁ ਬਿਮਾਰ ਹੋ ਗਿਆ ਉਹਨੂੰ ਮੈਂ ਆਪਣੇ ਨਾਲ ਲੰਮੇ ਪਿਆ ਨਾ ਮੈਂ ਰਜ਼ਾਈ ਦੇ ਵਿੱਚ ਉਹਨੂੰ ਨਿੱਘ ਪਾ ਕੇ ਨਾ ਤੇ ਇੰਝ ਰੱਖਿਆ ਸਾਡੇ ਕੋਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ ਉਹ ਆਇਆ ਸੋਹਣਾ ਫੈਸਲ ਤੋਂ ਵੀ ਭਾਰਾ ਸੀ ਸੋਹਣਾ ਮੰਜੀ ਵਾਲੀ ਸਾਈਡ ਦੇ ਉੱਤੇ ਬਹਿ ਗਿਆ ਮੈਨੂੰ ਵੀ ਨਹੀਂ ਪਤਾ ਮੈਂ ਵੀ ਉਹਨਾਂ ਗੱਲਾਂ ਕਰਦਾ ਰਿਹਾ 1.5 ਮਿੰਟ ਬਾਅਦ ਮੈਂ ਉੱਠਿਆ ਤੇ ਚੂਚੇ ਹੋਣੇ ਸਟicker ਟੈਪ ਹੋਏ ਅੱਧਾ ਭਲਵਾਨ ਛੁੱਟ ਗਿਆ ਨਾਲ ਇਹੋ ਜਿਹਾ ਬੰਦਾ ਸਾਰੀ ਦਿਹਾੜੀ ਨਾ ਲਾਦ ਨੂੰ ਸਮਝਾਉਂਦਾ ਰਹਿੰਦਾ ਸ਼ਾਮ ਨੂੰ ਸ਼ਰਾਬ ਪੀ ਗਿਆ ਅੱਧਾ ਸੀ ਯਾਰ ਤਾਜੀ ਸ਼ਰਾਬ ਪੀ ਕੇ ਨਾ ਮਰੇ ਕਬੂਤਰ ਨੂੰ ਛਿੱਲੀ ਜਾਵੇ ਕਹਿੰਦਾ ਛੱਲੀ ਆ ਚੱਲੀ ਆ ਠੀਕ ਹੈ ਸ਼ਰਾਬ ਪੀ ਕੇ ਤੇ ਸਿਗਾੜਿਆ ਤੇ ਪੱਖੀ ਚੱਲੀ ਜਾ ਰਹੇ ਬਿਲਕੁਲ ਨਿਊਟਰਲ ਬੰਦਾ ਆਇਆ ਉਹਨੇ ਦਾਨਿਸ਼ ਦਾ ਮੂੰਹ ਚੁੱਕਿਆ ਤੇ ਬਾਅਦ ਚੋਂ ਕਹਿੰਦਾ ਸ਼ਿਆਬਾਂ ਪੀਤੀਆਂ ਨੇ ਉਹ ਨਸ਼ਾ ਹੋ ਗਿਆ ਉਹਨੂੰ ਸੁਪਰ ਦਾ ਨਸ਼ਾ ਹੋ ਗਿਆ ਮੈਂ ਗੱਲ ਕਰ ਰਿਹਾ ਸੀ ਨਨਾਣਾ ਦੀ ਤੇ ਭਰਜਾਈ ਦੀ ਲੜਾਈ ਹੋ ਗਈ ਚੂਚਾ ਪੈਰ ਥੱਲੇ ਆ ਗਿਆ ਨਨਾਣ ਦੇ ਚੂਚਾ ਗਿਆ ਮਰ ਤੇ ਭਰਜਾਈ ਨੇ ਭਾਈ ਕਲਿਆਣ ਪਾਤੀ ਸ਼ਰਾਬ ਪੀਤੀ ਮਹੱਲੇ ਵਿੱਚ ਇੱਕ ਬੰਦਾ ਆਇਆ ਕਹਿੰਦਾ ਉਹ ਯਾਰ ਉਹ ਫਲਾਂ ਬੰਦਿਆਂ ਨਾਲ ਅੱਜ ਮੀਟਿੰਗਾਂ ਚੱਲਦੀ ਹੈ ਕੁਛ ਸਿਆਣਾ ਬੰਦਾ ਉਹਨਾਂ ਨੇ ਕਿਹਾ ਨਾਲ ਲੈ ਕੇ ਤੇ ਉੱਠ ਕੇ ਕਹਿੰਦਾ ਮੈਂ ਚੱਲਦਾ ਭਾਈ ਜਦ ਹੀ ਉਲਟੀਆਂ ਕਰਦਾ ਏਦਾਂ ਦਾ ਭਲਵਾਨ ਨਾ ਨਹਾਉਣ ਲੱਗੇ ਆਪਣੀ ਕਮੀਜ਼ ਫਸਾ ਲੈਂਦਾ ਉਹ ਮੈਨੂੰ ਬਚਾਓ ਓਏ ਬਚਾਓ ਨਨਾਣ ਤੇ ਭਰਜਾਈਆਂ ਦੀ ਹੋ ਗਈ ਲੜਾਈ ਚੂਚੇ ਤੋਂ ਅੱਛਾ ਨਨਾਣ ਦੇ ਪੈਰ ਥੱਲੇ ਚੂਚਾ ਆ ਗਿਆ ਹਾਂ ਤਾਜੀ ਰੋਕ ਕੇ ਦੱਸ ਦੋ ਤਾਜੀ ਧਰੱਲੇ ਨਾ ਬੰਦੇ ਚ ਬਹਿ ਕੇ ਸ਼ਰਾਬ ਪੀਂਦੇ ਇਹੋ ਜਿਹੇ ਬੰਦੇ ਤੇ ਬਾਅਦ ਚੋਂ ਅਗਲੇ ਦਿਨ ਉਹਨਾਂ ਨੂੰ ਕਹਿੰਦੇ ਰਾਤੀ ਭਲਾ ਮੈਨੂੰ ਕੌਣ ਛੱਡ ਕੇ ਆਇਆ ਭਾਈ ਫੈਸਲ ਚਿੜੀਆ ਘਰ ਗਏ ਬੰਦ ਦੇ ਪਿੱਛੇ ਖਲੋਤੇ ਵੱਡਾ ਬੰਦ ਲਾ ਕੇ ਨਾ ਬੰਦ ਨੂੰ ਕਹਿੰਦਾ ਚੱਲ ਇੱਥੇ ਮੈਂ ਸਾਰੇ ਡਰਾਮੇ ਦੇਖੇ ਆ ਚੱਲ ਇਹ ਚਿੜੀਆ ਘਰ ਵੜਿਆ ਹੀ ਆ ਤੇ ਮਾਂਦਰੀ ਨੇ ਮਾਸਕ ਪਾ ਲਿਆ ਨਹੀਂ ਕੀ ਹੋਇਆ 2 ਗੈਂਡੇ ਸੀ ਤੇ ਇੱਕ ਗੈਂਡਾ ਦੂਜੇ ਨੂੰ ਕਹਿੰਦਾ ਹੁਣ ਉਰੇ ਹੋ ਜਾ ਥੋੜਾ ਉਹਦੀ ਵੀ ਜਗ੍ਹਾ ਬਣਾ ਉਹ ਵੀ ਆ ਗਿਆ ਇਹ ਚਿੜੀਆ ਘਰ ਗਿਆ ਤੇ ਜਾਨਵਰ ਜੰਗਲੇ ਦੇ ਅੰਦਰ ਵੇਲੇ ਓਏ ਦੂਜੇ ਤੋਂ ਬਾਅਦ ਓਏ ਆ ਦੇ ਉਹ ਫਿਰ ਦੇ ਉੱਥੇ ਉਲਟ ਹੋਇਆ ਸਾ ਅੱਛਾ ਮੈਂ ਕਹਿੰਦਾ ਨਨਾਣ ਭਰਜਾਈ ਦੀ ਚੂਚੇ ਤੋਂ ਲੜਾਈ ਹੋ ਗਈ ਹਾਂ ਚਿੜੀਆ ਘਰ ਗਏ ਤੇ ਬਾਂਦਰ ਇਹਨਾਂ ਨੂੰ ਵੇਖ ਕੇ ਕਹਿੰਦਾ ਹੇ ਬੁੱਲਫੈਟ ਯਾਰ ਸਾਜੀ ਏਦਾਂ ਦਾ ਕਹਿੰਦਾ ਨਾ ਦੂਜੇ ਗੈਂਡ ਨੂੰ ਕਹਿਣ ਡਿਆ ਹੁੰਦਾ ਪਾਰਕ ਤੇ ਫਿਰਿਆ ਤੁਰਿਆ ਕਰੀ ਤਾਂ ਆਪਣਾ ਵਜਨ ਵੱਜ ਜਾਣਾ ਚਿੜੀਆ ਘਰ ਗਏ ਉਹ ਸਕਿਉਰਟੀ ਗਾਰਡ ਨਹੀਂ ਅੰਦਰ ਵੜਨ ਦਿੰਦੇ ਕਿਉਂ ਉਹ ਕਹਿੰਦਾ ਭਾਈ ਜੰਗਲਾਂ ਨਹੀਂ ਹੋਰ ਹੈ ਬਹੁਤ ਜੰਗਲਾ ਕੋਈ ਚਿੜੀਆ ਘਰ ਗਿਆ ਸਾਰੇ ਜਾਨਵਰ ਭਾਈ ਉਹ ਬੁਕਿੰਗ ਵਾਲੀ ਤੇ ਆ ਗਏ ਟਿਕਟਾਂ ਵਾਲੀ ਤੇ ਆ ਦਹੀਂ ਇੱਕ ਆ ਦਹੀਂ ਸਾਜੀ ਚਿੜੀਆ ਘਰ ਗਏ ਤੇ ਹਲੇ ਅੰਦਰ ਵੜਨ ਨਹੀਂ ਲੱਗੇ ਤੇ ਜ਼ਰਾਫੇ ਜੀ ਤੋਂ ਆਉਣਾ ਟਿਕਟ ਨਾ ਲਈ ਫੈਸਲ ਆ ਜਾ ਉਦਾਂ ਹੀ ਉਸ ਰਾਫੇ ਨੇ ਉੱਤੇ ਕਰ ਫੈਸਲ ਆਉਂਦੇ ਭਾਈ ਆਪਣਾ ਹੀ ਇਹ ਵੀ ਜਾਲਿਸ਼ ਵੀ ਚਿੜੀਆ ਘਰ ਗਿਆ ਨਹੀਂ ਉਹ ਨਨਾਣ ਭਵਈ ਆਪਣਾ ਹੀ ਆਹੋ ਤਾਂ ਚਿੜੀਆ ਘਰ ਗਿਆ ਤੇ ਬਾਂਦਰੀ ਵੇਖ ਕੇ ਕਹਿਣ ਡਈ ਅੱਜ ਜਿਹੜਾ ਉਹਨਾਂ ਦੀ ਦਾਵਤ ਕੀਤੀ ਹੈ ਇਹ ਚਿੜੀਆ ਘਰ ਗਏ ਤੇ ਵੱਡਾ ਬੰਦ ਰੱਖ ਕੇ ਰਿਹਾ ਮੇਰਾ ਮੁੰਡਾ ਬਾਹਰੋਂ ਆਇਆ ਇੱਕ ਬੰਦੇ ਕੋਲ ਲਿਫਟ ਲੈ ਚਿੜੀਆ ਘਰ ਗਿਆ ਤੇ ਬਾਂਦਰ ਨਿੱਕੇ ਨਿੱਕੇ ਪਿੰਜਰੇ ਚ ਬਾਹਰ ਕੱਢ ਕੇ ਉਸਤਾਦ ਜੀ ਨਨਾਣ ਭਰਜਾਈ ਦੀ ਚੂਚੇ ਤੋਂ ਲੜਾਈ ਹੋ ਗਈ ਸੱਚਾ ਵਾਕਿਆ ਸਾਜੀ ਚਿੜੀਆ ਘਰ ਵੜੇ ਚਿੜੀਆ ਘਰ ਵੜਿਆ ਤੇ ਸ਼ੇਰ ਚੀਤੇ ਨੂੰ ਕਹਿੰਦਾ ਓਏ ਆਈ ਆਏ ਸਾਰੇ ਜਿਹੜੇ ਬਾਂਦਰ ਦੇ ਪਿੰਜਰੇ ਕੋਲ ਕਹਿੰਦੇ ਬਾਂਦਰ ਕਰੇ
ਮਿੱਠਾ ਇੰਨਾ ਬੋਲਦਾ ਇਹਦੀ ਜ਼ੁਬਾਨ ਦੇ ਨਾਲ ਛੋਟੀਆਂ ਛੋਟੀਆਂ ਜ਼ੁਬਾਨਾਂ ਨਿਕਲਣ ਡਈਆਂ ਅੱਗੋਂ ਸ਼ਾਖਾ ਨਹੀਂ ਨਹੀਂ ਬਹੁਤ ਬੋਲਦਾ ਘਰ ਚ ਹਾਂਜੀ ਇਹ ਬਾਕੀ ਭਰਾਵਾਂ ਦੇ ਹਿੱਸੇ ਦਾ ਵੀ ਬੋਲ ਲੈਂਦਾ ਆਪ ਹੀ ਇਹ 6-7 ਭਰਾ ਵਾ ਬਾਕੀ ਚੁੱਪ ਰਹਿੰਦੇ ਉਹਨਾਂ ਦੇ ਸਾਰਿਆਂ ਦੇ ਹਿੱਸੇ ਦਾ ਬੋਲਦਾ ਇੱਕ ਦਿਨ ਕਹਿੰਦਾ ਇਹਦੇ ਭਰਾ ਨੂੰ ਇੱਕ ਬੰਦੇ ਨੇ ਕਿਹਾ ਯਾਰ ਤੂੰ ਕੀ ਗੱਲ ਨਹੀਂ ਕਰਦਾ ਕਹਿੰਦਾ ਭਾਜੀ ਉਹ ਮਿੱਠਾ ਕਰਦਾ ਹੋਣਾ ਜਿੱਥੇ ਵੀ ਉਹ ਮੇਰੇ ਸਿੱਧੇ ਵੀ ਉਹੀ ਕਰ ਜਾਂਦਾ ਇਹ ਆਪਣੇ ਭਰਾ ਨੂੰ ਕਹਿੰਦਾ ਕਬੂਲ ਆ ਕਿੰਨੀ ਦਫਾ ਕਹਿਣਾ ਉਹ ਕਹਿੰਦਾ ਤੂੰ ਇੱਕ ਦਫਾ ਹੀ ਕਹੀਂ ਹੋ ਜਾਣਾ ਪੂਰਾ ਬਾਕੀ ਆਪ ਹੀ 3-4 ਵਾਰੀ ਤੇਰਾ ਮੂੰਹ ਨਿਕਲ ਜਾਣਾ ਇਹਨਾਂ ਸਾਨੂੰ ਪਤਾ ਬਾਸ ਬਾਦਸ਼ਾਹ 3 ਵਾਰੀ ਕਹੀਦਾ ਵਾ ਕਬੂਲਾ ਕਿਹਾ ਵਾ ਸਾਡੀ ਲਾਈਫ 'ਚ ਕੰਮ ਆਇਆ ਵਾ ਮੌਕਾ ਆਇਆ ਵਾ ਕਿਹਦੇ ਤੇ ਉਹਦੇ ਨਹੀਂ ਆ ਸਕਦਾ ਉਹਦੇ ਆਇਆ ਸੀ ਉਹਨੇ ਆਪ ਡਿਲੀਟ ਕਰ ਲਿਆ ਉਹ ਸੇਵ ਹੀ ਨਹੀਂ ਕੀਤਾ ਕਿਤੇ ਨਹੀਂ ਯਾਰ ਬੇਵਕੂਫ ਯਾਰ ਉਹ ਸੇਵ ਕਰਨ ਤੋਂ ਬਗੈਰ ਇਹਨੇ ਸ਼ਟ ਡਾਊਨ ਕਰ ਲਿਆ ਇਹਨੇ ਵਾਲੇ ਫੋਲਡਰ ਬਣਾਉਣਾ ਹੀ ਸੀ ਤੇ ਅਗਲੇ ਮਾਲਕ ਆ ਜਾਣ ਬਿਜਲੀ ਦਾ ਝਟਕਾ ਲੱਗਾ ਉੱਡ ਗਿਆ ਸਾਰਾ ਕੁਝ ਸੈਂਤਾਂ ਦੇ ਭਲਵਾਨ ਨਾ ਪੰਚਾਇਤ 2 ਘੰਟੇ ਸੁਣ ਕੇ ਕਹਿੰਦੇ ਦੇਖੋ ਜਿੱਦਾਂ ਕਰਨੀ ਕਰ ਲਓ ਭਾਈ ਇਹਨੂੰ 2 ਘੰਟੇ ਸੁਣਿਆ ਕੋਈ ਗੱਲ ਤਾਂ ਕਰ ਆਹੋ ਵੀ ਤੂੰ ਪਹਿਲੇ ਪਿੰਡ ਚ ਕਹਿ ਦੇ ਅੱਖਾਂ ਬੰਦ ਕਰਕੇ ਬੇਗਮ ਦੇ ਕੰਨ 'ਚ ਗੱਲ ਕੀਤੀ ਉਹ ਬਾਜ਼ਾਰੋਂ ਸਬਜ਼ੀ ਲੈ ਕੇ ਆਈਏ ਉੱਥੇ ਹੀ ਗੱਲਾਂ ਹੀ ਕਰਨ ਡਿਆ ਨਹੀਂ ਫਿਰ ਆ ਉਹ ਗਏ। ਢਿੱਲੀਆਂ ਗੱਲਾਂ ਨਹੀਂ ਕਰਦਾ ਜ਼ਿਆਦਾ ਕਰਦਾ ਵਾ ਐਦਾਂ ਤਾਂ ਬੱਸ 'ਚ ਸੀਟ ਨਹੀਂ ਲੈਂਦਾ ਕਹਿੰਦਾ ਮੈਂ ਡੰਡਾ ਨਹੀਂ ਲਵਾਂਗਾ ਇਹੋ ਜਿਹੇ ਭਗਵਾਨ ਸਾਰੀ ਜ਼ਿੰਦਗੀ ਲੱਸੀ ਵਾਲਿਆਂ ਦਾ ਧਾਰ ਲਾਉਂਦੇ ਲੰਘ ਜਾਂਦੀ ਬਈ ਫੈਸਲ ਮੂਤਾਂ ਲੰਮੇ ਪਏ ਤੇ ਕੱਲਾ ਢਿੱਡ ਹੀ ਇਹਨਾਂ ਦਾ ਲੱਗਣ ਦਿਆ ਬਾਕੀ ਉੱਪਰ ਬਾਕੀ ਸਾਰਾ ਉੱਤੇ ਨਹੀਂ ਹੋਈ ਐਨੇ ਜੋ ਹੀ ਯਾਰ ਇਹਦਾ 10 ਲੱਖ ਅੱਛਾ ਦੀ ਲੱਤਾਂ ਤੋਂ ਫੜ ਕੇ ਘੁਮਾ ਵੀ ਤੇ ਦੇ ਕਿੰਨੀ ਦਿਨ ਆਇਆ ਫੁੱਲੀ ਬੈਟਰੀ ਫੁੱਲੀ ਬੈਟਰੀ ਵਾਂਗੂ